ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ ਮੈਂ ਰਾਜਕਿਰਨਵੀਰ ਸਿੰਘ ਤੇ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 21 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ, ਰੀਨਿਊਅਲਸ ਦੇ ਲਈ ਅਤੇ ਮੈਡੀਕੇਅਰ ਦੀਆਂ ਸੇਵਾਵਾਂ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-03। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸਪੋਰਟ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਿਐਲਿਟੀ ਦੇ ਟੀਵੀ ਸਟਾਰ ਕ੍ਰਿਸਲੇਜ਼, ਦੋਨੋਂ ਹਸਬੈਂਡ ਐਂਡ ਵਾਈਫ, ਟੌਡ ਕ੍ਰਿਸਲੇ ਤੇ ਯੂਲੀ ਕ੍ਰਿਸਲੇ, ਇਹਨਾਂ ਨੂੰ ਸਜ਼ਾ ਹੋਈ ਹੈਗੀ ਆ ਟੈਕਸ ਫਰਾਡ ਦੇ ਵਿੱਚ, ਬੈਂਕ ਫਰਾਡ, ਟੈਕਸ ਅਵੇਜ਼ਨ। ਕਹਿੰਦੇ ਵੀ $30 ਮਿਲੀਅਨ ਦੇ ਵਰਥ ਆਫ ਲੋਨ ਇਹਨਾਂ ਨੇ ਬੈਂਕਾਂ ਤੋਂ ਲਏ ਸੀ, ਝੂਠੇ ਪੇਪਰ ਬਣਾ ਕੇ। ਉਹ ਪੈਸੇ ਨਹੀਂ ਦਿੱਤੇ ਹੈਗੇ, ਵਾਇਰ ਫਰਾਡ ਮਨੀ ਕੀਤਾ ਆ। ਉਸ ਦੇ ਸੰਬੰਧ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ ਤੇ ਅੱਜ ਸਜ਼ਾ ਸੁਣਾਈ ਗਈ ਹੈਗੀ। US ਡਿਸਟ੍ਰਿਕਟ ਜੱਜ ਇਲਨੋਰ ਰੌਸ ਨੇ ਅਟਲਾਂਟਾ ਦੇ ਵਿੱਚ ਟੌਡ ਕ੍ਰਿਸਲੇ ਨੂੰ 12 ਸਾਲਾਂ ਦੀ ਜੇਲ੍ਹ ਤੇ 16 ਮਹੀਨੇ ਦੀ ਪ੍ਰੋਬੇਸ਼ਨ ਤੇ ਯੂਲੀ ਕ੍ਰਿਸਲੇ ਨੂੰ 7 ਸਾਲਾਂ ਦੀ ਸਜ਼ਾ ਤੇ 16 ਮਹੀਨੇ ਦੀ ਪ੍ਰੋਬੇਸ਼ਨ ਜੋ ਆ ਉਹ ਸੁਣਾਈ ਹੈਗੀ ਆ। ਕਹਿੰਦੇ ਪਈ ਇੱਕ ਨਾਲੋਂ ਵੱਧ ਟਾਈਮ ਉਹਨਾਂ ਨੇ ਫਰਾਡ ਕੀਤਾ ਬੈਂਕਸ ਦੇ ਨਾਲ, ਬੈਂਕ ਨੂੰ ਝੂਠ ਬੋਲਣਾ, ਸਟਿਫਿੰਗ ਵੈਂਡਰਸ, ਟੈਕਸ ਨੂੰ ਅਵੇਡ ਕਰਨਾ, ਉਹਨੂੰ ਲੁਕਾਉਣਾ ਹਰ ਇੱਕ ਕਾਰਨਰ ਤੇ। ਸੋ ਬਹੁਤ ਵੱਡਾ ਫਰਾਡ ਕੀਤਾ ਸੀ। $30 ਮਿਲੀਅਨ ਦੇ ਲੋਨ ਦਾ ਫਰਾਡ ਕੀਤਾ। ਲੋਨ ਲੈ ਕੇ ਮੁੜ ਕੇ ਫਿਰ ਕਹਿੰਦੇ ਵੀ ਜਿੱਦਾਂ ਪੰਜਾਬੀ ਚ ਕਹਿ ਦਿੰਦੇ ਝੱਗਾ ਛੱਕਤਾ ਤੇ ਮੁੜ ਕੇ ਵੀ ਕਿਤੇ ਕੁਛ ਦਿੱਤਾ ਹੀ ਨਹੀਂ। ਸੋ ਅੱਜ ਉਹਨਾਂ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਿਲੀਕਨ ਵੈਲੀ ਤੋਂ ਆ ਰਹੀ ਆ ਖਬਰ, ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਵੀ ਟਵਿੱਟਰ ਦੇ ਉੱਤੇ ਹੋਰ ਲੇ-ਆਫਸ ਰਿਪੋਰਟ ਕੀਤੀਆਂ ਜਾ ਰਹੀਆਂ। ਕਈ ਕੰਟਰੋਵਰਸ਼ੀਅਲ ਅਕਾਊਂਟਸ ਨੂੰ ਰੀਇਨਸਟੇਟ ਕਰਨ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਟਾਈਮ ਟਵਿੱਟਰ ਦੇ ਵਿੱਚ ਲੇ-ਆਫਸ ਦਾ ਸੀਜ਼ਨ ਆ ਉਹ ਨਹੀਂ ਰੁਕ ਰਿਹਾ। ਜਿਹੜੇ ਰੈਪਰ ਕਾਨਿਆ ਵੈਸਟ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ, ਇਹਨਾਂ ਦੇ ਜਿਹੜੇ ਅਕਾਊਂਟ ਆ ਰੀਇਨਸਟੇਟ ਕਰ ਦਿੱਤੇ ਗਏ। ਐਲੈਕਸ ਜੋਨਸ, ਜਿਹਨੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਬਾਰੇ ਝੂਠੀਆਂ ਅਫਵਾਹਾਂ ਫਲਾਈਆਂ ਸੀ, ਉਸ ਦਾ ਅਕਾਊਂਟ ਰੀਇਨਸਟੇਟ ਕਰਨ ਤੋਂ ਇਲਾਨ ਮਸਕ ਨੇ ਹਾਲ ਦੀ ਘੜੀ ਜਿਹੜਾ ਆ ਉਹ ਨਾਂਹ ਕੀਤੀ ਹੋਈ ਆ। ਸੋ ਇੱਥੇ ਜਿਹੜੇ ਹਰਜੋਤ ਸਿੰਘ ਜੀ ਲੇ-ਆਫਸ ਦਾ ਸੀਜ਼ਨ ਚੱਲ ਰਿਹਾ ਆ ਤੇ 6000 ਤੋਂ ਵੱਧ 6500 ਜਿਹੜੀਆਂ ਸਿਲੀਕਨ ਵੈਲੀ ਦੇ ਵਿੱਚ, ਜਿਹਦੇ ਵਿੱਚ ਹਸਪੀਟਲਸ ਦੇ ਨਾਲ ਸੰਬੰਧਿਤ ਟੈਕ ਇੰਡਸਟਰੀ ਦੇ ਨਾਲ ਜਿਹੜੀਆਂ ਲੇ-ਆਫਸ ਆ ਆਲਰੇਡੀ ਬੇ ਏਰੀਆ ਦੇ ਵਿੱਚ ਐਲਾਨੀਆਂ ਗਈਆਂ ਨੇ। ਇਸ ਵਾਰ ਜਿਹੜੀ ਵਾਈਟ ਕਾਲਰ ਜੌਬਸ ਆ ਉਹਨਾਂ ਦੇ ਉੱਤੇ ਗਾਜ ਜਿਹੜੀ ਉਹ ਬਹੁਤੀ ਡਿੱਗ ਰਹੀ ਹੈ। ਕੱਲਾ ਟੈਕ ਨਹੀਂ, ਬਾਇਓਟੈਕ ਵਰਕਰਸ ਵੀ ਲੇ-ਆਫ ਕੀਤੇ ਗਏ। ਟੋਟਲ 6200 ਦੇ ਕਰੀਬ ਜੋ EDD ਨੇ ਡਾਟਾ ਦਿੱਤਾ ਹੈ ਬੇ ਏਰੀਏ ਦਾ, 6200 ਬੰਦਿਆਂ ਨੇ ਆਲਰੇਡੀ ਅਨਪਲੋਇਮੈਂਟ ਫਾਈਲ ਕਰ ਦਿੱਤੀ ਹੈਗੀ ਆ ਟੈਕ ਇੰਡਸਟਰੀ ਤੇ ਬਾਇਓਟੈਕ ਇੰਡਸਟਰੀ ਦੇ ਵਿੱਚ। ਸੋ ਇਹ ਬਹੁਤ ਵੱਡਾ ਨੰਬਰ ਆ ਤੇ ਬੇ ਏਰੀਏ 'ਚ ਇਕੋਨਮੀ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪਊਗਾ, ਖਾਸ ਕਰਕੇ ਰੀਅਲ ਸਟੇਟ ਮਾਰਕੀਟ ਦੇ ਨਾਲ। ਲੇ-ਆਫ ਦੇ ਨਾਲ ਬਹੁਤ ਵੱਡੀ ਗਿਣਤੀ 'ਚ H1 ਵਰਕਰਸ ਆ, ਉਹਨਾਂ ਨੂੰ 60 ਦਿਨਾਂ ਦੇ ਵਿੱਚ ਕੰਮ ਲੱਭਣਾ ਪਊਗਾ। ਉਹਨਾਂ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ, ਕਿਉਂਕਿ ਅੱਜ ਕੱਲ ਕੋਈ ਹਾਇਰ ਹੀ ਨਹੀਂ ਕਰਦਾ ਹੈਗਾ ਤੇ ਫਿਰ ਉਹ ਜੌਬ ਕਿੱਥੇ ਲੱਭੂਗੇ। ਜੇ ਨੰਬਰਸ ਦੱਸਦੇ ਜਾਈਏ, ਮੈਟਾ ਪਲੇਟਫਾਰਮ ਜੋ ਫੇਸਬੁੱਕ ਦੀ ਕੰਪਨੀ ਆ, ਉਹਨਾਂ ਨੇ 2564 ਜੌਬਾਂ ਸੈਨ ਫਰਾਂਸਿਸਕੋ, ਸਨੀਵਿਲ, ਬਰਲਿੰਗਮ, ਫਰੀਮੌਂਟ 'ਚ ਆਪਣੀਆਂ ਜਿਹੜੀਆਂ ਲੇ-ਆਫ ਕੀਤੀਆਂ ਆ।
ਸਿਫੇਡ ਨੇ 1000 ਨਿਊਯਾਰਕ ਤੇ ਸਨੀਵਿਲ ਤੇ ਸੈਂਟਾ ਕਲਾਰਾ, ਟਵਿੱਟਰ ਨੇ 890 ਸੈਨ ਫਰਾਂਸਿਸਕੋ ਤੇ ਸੈਨ ਹੋਜ਼ੇ ਏਰੀਆ, ਐਮਾਜ਼ਨ ਨੇ 263 ਸਨੀਵਿਲ, ਲਿਫਟ ਨੇ 227 ਸੈਨ ਫਰਾਂਸਿਸਕੋ, ਔਰੀਕਲ ਨੇ 200 ਰੈਡਵੁੱਡ ਸਿਟੀ ਤੇ ਵੈਲਮੌਂਟ, ਚਾਈਮ ਨੇ 152 ਸੈਨ ਫਰਾਂਸਿਸਕੋ। ਸੋ ਇਸ ਤਰ੍ਹਾਂ ਦੀਆਂ, ਕਿਟੀ ਹਾਕ ਨੇ 100 ਮਾਊਂਟਨ ਵਿਊ ਦੇ ਵਿੱਚ, ਸੀਗੇਟ ਨੇ 84 ਫਰੀਮੌਂਟ ਚ, ਪੇਪਲ ਨੇ 59 ਸੈਨ ਹੋਜ਼ੇ। ਸੋ 6200 ਦੇ ਕਰੀਬ ਇਹ ਜੋ ਨੰਬਰ ਬਣਦੇ ਹੈਗੇ ਆ। ਤੇ ਸਿਸਕੋ ਨੇ 5% ਵਰਲਡ ਵਾਈਡ ਆਪਣੇ ਬੰਦੇ ਲੇ ਆਫ ਕੀਤੇ ਆ। ਸੋ ਲੇ ਆਫ ਹੀ ਜਿਹੜੀ ਆ ਚੱਲ ਰਹੀ ਹੈਗੀ। ਜੀ, ਅਕਤੂਬਰ ਮਹੀਨੇ ਚੋਂ ਤਾਂ ਇਹ ਵੀ ਦੱਸ ਜਾਈਏ, ਟੈਕ ਕੰਪਨੀਜ਼ ਨੇ 150 ਜੌਬਾਂ ਐਡ ਵੀ ਜਿਹੜੀਆਂ ਉਹ ਕੀਤੀਆਂ ਹੈਗੀਆਂ। ਸੋ ਜਿਹੜੇ ਸਿਲੀਕਨ ਵੈਲੀ ਦੇ ਨਾਲ ਸੰਬੰਧਿਤ ਲੋਕ ਆ, ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ, ਕਹਿੰਦੇ ਵੀ ਕੁਛ ਰੋਂਗ ਨਹੀਂ ਹੈਗਾ ਸਿਲੀਕਨ ਵੈਲੀ ਦੇ ਵਿੱਚ। ਜਿਹੜੇ ਹੈਂਕੌਕ ਆ, ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਆ, ਕਹਿੰਦੇ ਵੀ ਇਹ ਕੋਈ ਗੋਲਡ ਰਸ਼ ਨਹੀਂ ਆ ਵੀ ਜਿਹੜਾ ਆਊਟ ਆਫ ਕੰਟਰੋਲ ਹੋ ਗਿਆ, ਤੇ ਨਾ ਹੀ ਇਹ ਜਿਹੜੀ ਕੋਈ .com ਬਰਸਟ ਜਿਹੜੀ ਉਹ ਹੈਗੀ। ਕਹਿੰਦੇ ਕੰਪਨੀਜ਼ ਨੇ ਅਨੁਮਾਨ ਲਾਉਣ ਦੇ ਵਿੱਚ ਥੋੜੀ ਜੀ ਗਲਤੀ ਕੀਤੀ ਆ। ਓਵਰ ਐਸਟੀਮੇਟ ਉਹਨਾਂ ਨੇ ਕਰ ਰਿਹਾ ਸੀਗਾ ਵੀ ਉਹਨਾਂ ਨੂੰ ਕਿੰਨਾ ਟੈਲੈਂਟ ਜਿਹੜਾ ਉਹ ਚਾਹੀਦਾ ਆ, ਤੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਜ਼ਿਆਦਾ ਲੋਕਾਂ ਨੂੰ ਹਾਇਰ ਕਰ ਰਿਹਾ, ਤੇ ਹੁਣ ਹੌਲੀ ਹੌਲੀ ਉਸ ਚੀਜ਼ ਨੂੰ ਬਰਾਬਰ ਜਿਹੜਾ ਉਹ ਕਰ ਰਹੇ ਆ। ਸੋ ਸਕੇਲ ਬੈਕ ਕਰ ਰਹੇ ਆ ਤੇ ਕੋਰਸ ਕਰੈਕਸ਼ਨ ਦੇ ਵੱਲ ਨੂੰ ਜਿਹੜਾ ਉਹ ਵਧੇ ਹੈਗੇ ਆ। ਪਰ ਇਹ ਆ ਵੀ ਇਹਨਾਂ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਉੱਤੇ ਤਾਂ ਆਟੋਮੈਟਿਕਲੀ ਜਿਹੜਾ ਉਹ ਅਸਰ ਆ ਉਹ ਰਵੇਗਾ। H1B ਵੀਜ਼ਾ ਵਾਲੇ, ਉਹਨਾਂ ਦੇ ਲਈ ਬੜੀ ਇਹ ਮਾੜੀ ਖਬਰ ਜਿਹੜੀ ਹੈ ਹਰਜੋਤ ਸਿੰਘ ਜੀ ਰਹਿੰਦੀ, ਕਿਉਂਕਿ ਹੁਣ ਜੇ ਕੋਈ ਇਹਨਾਂ ਦੇ ਵਿੱਚੋਂ H1B ਵਾਲਾ ਹੋਇਆ, ਉਹਨਾਂ ਦੇ ਕੋਲ ਮਹਿਜ਼ 60 ਦਿਨ ਜਿਹੜੇ ਉਹ ਰਹਿੰਦੇ ਨੇ ਨਵੀਂ ਜੌਬ ਜਿਹੜੀ ਉਹ ਲੱਭ ਕੇ H1B ਟਰਾਂਸਫਰ ਜਿਹੜਾ ਉਹ ਕਰਨ ਦੇ ਲਈ, ਜਾਂ ਫਿਰ ਕੋਈ ਹੋਰ ਪੜ੍ਹਾਈ ਦੇ ਵੱਲ ਨੂੰ ਕਰਨਾ ਪਊਗਾ, ਜਾਂ ਡਿਫਰੈਂਟ ਜਿਹੜਾ ਕੋਈ ਰਾਹ ਉਹਨਾਂ ਨੂੰ ਅਖਤਿਆਰ ਕਰਨਾ ਪਵੇਗਾ। ਦੁਨੀਆ ਦੀਆਂ ਬੈਂਕਾਂ ਇਹ ਹੁਣ ਕਹਿ ਰਹੀਆਂ ਕਿ 2023 ਦੇ ਵਿੱਚ ਇਕਨੋਮੀ 2022 ਨਾਲੋਂ ਜ਼ਿਆਦਾ ਸਲੋ ਹੋਊਗੀ ਤੇ USA ਦੇ ਵਿੱਚ ਰਿਸੈਸ਼ਨ ਪੱਕਾ ਹੋਊਗਾ। ਇਹ ਮੋਰਗਨ ਸਟੈਨਲੀ ਜੋ ਇੱਕ ਬੈਂਕ ਆ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ, ਐਕਸਕਿਊਜ਼ ਮੀ, ਗਵਰਨਰ ਨਿਊਸਮ ਉਹਨਾਂ ਨੇ $1 ਬਿਲੀਅਨ ਜਿਹੜਾ ਹੋਮਲੈਸਨੈਸ ਦਾ ਫੰਡ ਸੀ, ਜਿਹੜਾ ਉਹਨਾਂ ਨੇ ਫਰੀਜ਼ ਕੀਤਾ ਹੋਇਆ ਸੀ, ਉਸ ਨੂੰ ਇਹਨਾਂ ਨੇ ਰਿਲੀਜ਼ ਕਰਨ ਦੀ ਜਿਹੜਾ ਮਨ ਆ ਉਹ ਹੁਣ ਬਣਾ ਲਿਆ ਆ। ਗਵਰਨਰ ਨਿਊਸਮ ਦੇ ਆਫਿਸ ਨੇ ਕਿਹਾ ਵੀ ਸਿਟੀਜ਼ ਤੇ ਕਾਉਂਟੀਜ਼ ਜੋ ਕਿ ਹੋਮਲੈਸਨੈਸ ਕ੍ਰਾਈਸਿਸ ਦੇ ਉੱਤੇ ਕੋਈ ਬਹੁਤਾ ਕੰਮ ਨਹੀਂ ਸੀ ਕਰ ਰਹੀਆਂ, ਇਸ ਦੇ ਕਰਕੇ ਇਹਨਾਂ ਨੇ ਜਿਹੜਾ $1 ਬਿਲੀਅਨ ਦਾ ਫੰਡ ਆ ਉਹ ਫਰੀਜ਼ ਕੀਤਾ ਸੀਗਾ। ਸੋ ਇਸ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਉਹ ਮਨੀ ਫਰੀਜ਼ ਕਰ ਦੇਣਗੇ ਜਿਹੜੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆ, ਪਰ ਅੱਜ ਫਿਰ ਜਿਹੜੀ ਉਹਨਾਂ ਦੀ ਇਹ ਅਨਾਉਂਸਮੈਂਟ ਆ ਉਹ ਹੁਣ ਆ ਗਈ ਆ। ਬਹੁਤ ਆਸਾਨੀ ਦੇ ਨਾਲ ਇਹਨਾਂ ਨੇ ਗਵਰਨਰ ਦੀ ਆਪਣੀ ਰੇਸ ਤਾਂ ਜਿਹੜੀ ਹਰਜੋਤ ਸਿੰਘ ਜੀ ਜਿੱਤ ਲਈ ਸੀਗੀ, ਤੇ ਪਰ ਹੁਣ ਕਹਿੰਦੇ ਆ ਵੀ ਹੋਮਲੈਸਨੈਸ ਕ੍ਰਾਈਸਿਸ ਕਾਫੀ ਵਿਸ਼ਾਲ ਰੂਪ ਅਖਤਿਆਰ ਕਰ ਚੁੱਕਾ ਆ। ਹੋਮਲੈਸਨੈਸ ਨੂੰ ਫਾਈਟ ਕਰਨ ਦੇ ਲਈ ਕਹਿੰਦੇ ਵੀ ਉਹਨਾਂ ਦੀ ਉਹ ਇਸ਼ੂ ਟਾਪ ਪ੍ਰਾਇੋਰਟੀ ਆ। ਹੁਣ ਤੱਕ $15 ਬਿਲੀਅਨ ਜਿਹੜਾ ਹੋਮਲੈਸ ਹਾਊਸਿੰਗ ਤੇ ਸਰਵਿਸ ਦੇ ਲਈ ਐਲੋਕੇਟ ਜਿਹੜਾ ਉਹ ਕੀਤਾ ਜਾ ਚੁੱਕਾ ਹੈਗਾ ਆ। ਜਿਹੜੇ ਇਹਨਾਂ ਦੇ ਰਿਪਬਲਿਕਨ ਓਪੋਨੈਂਟ ਸੀਗੇ ਬ੍ਰਾਇਨ ਡੇਲ, ਉਹਨਾਂ ਨੇ ਕ੍ਰਿਟਿਸਾਈਜ਼ ਕਰਦੇ ਰਹੇ ਗਵਰਨਰ ਨਿਊਸਮ ਨੂੰ ਵੀ ਇਸ ਇਸ਼ੂ ਦੇ ਉੱਤੇ ਮਨੀ ਜਿਹੜੀ ਉਹ ਸੁੱਟੀ ਜਾ ਰਹੇ ਆ, ਪਰ ਕੋਈ ਅਸਰ ਜਿਹੜਾ ਉਹ ਸੁੱਟੀ ਹੋਈ ਮਨੀ ਦਾ ਆ ਦਿਖਾਈ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਕੈਲੀਫੋਰਨੀਆ ਦੇ ਵਿੱਚ ਹੋਮਲੈਸ ਪਾਪੂਲੇਸ਼ਨ 2019 ਤੋਂ 2022 ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋਈ ਆ। ਬੇ ਏਰੀਏ ਦੇ ਵਿੱਚ ਵੀ ਇਸ ਦਾ ਕਾਫੀ ਵਾਧਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਸੈਨ ਹੋਜ਼ੇ ਨੂੰ ਇਸ ਮਾਮਲੇ ਵਿੱਚ ਹੁਣ $38 ਮਿਲੀਅਨ ਜਿਹੜੀ ਉਹਨਾਂ ਨੇ ਮੰਗ ਕੀਤੀ ਸੀਗੀ, ਤੇ ਵੀ ਅਸੀਂ ਜਿਹੜੇ ਹੋਮਲੈਸਨੈਸ ਆ ਉਹਨਾਂ ਨੂੰ ਇਸ ਦੇ ਵਿੱਚ ਘਟਾਵਾਂਗੇ, ਪਰ ਓਵਰਆਲ ਹੁਣ ਕੈਲੀਫੋਰਨੀਆ $1 ਬਿਲੀਅਨ ਜਿਹੜਾ ਆ ਫਰੀਜ਼ ਕੀਤੇ ਗਏ ਫੰਡਸ ਆ ਉਹਨਾਂ ਨੂੰ ਰਿਲੀਜ਼ ਕਰ ਰਿਹਾ ਆ, ਤਾਂ ਜੋ ਹੋਮਲੈਸਨੈਸ ਦੀ ਜਿਹੜੀ ਸਿਚੁਏਸ਼ਨ ਆ ਉਸ ਦੇ ਉੱਤੇ ਕੋਈ ਕੰਮ ਜਿਹੜਾ ਉਹ ਕੀਤਾ ਜਾਵੇ। ਸੋ ਸਿਟੀਜ਼ ਨੂੰ, ਕਾਉਂਟੀਜ਼ ਨੂੰ ਬੜੇ ਸੁਹਿਰਦਤਾ ਦੇ ਨਾਲ ਇਹ ਮਨੀ ਨੂੰ ਸਪੈਂਡ ਕਰਨ ਦੀ ਜਿਹੜੀ ਉਹ ਜ਼ਰੂਰਤ ਆ, ਵੀ ਕਿੱਦਾਂ ਜਿਹੜਾ ਆ ਇਸ ਦਾ ਬੈਟਰ ਅਸਰ ਜਿਹੜਾ ਉਹ ਹੋਵੇ, ਵਧੀਆ ਅਸਰ ਹੋਵੇ। ਨਹੀਂ ਤਾਂ ਮਨੀ ਬਹੁਤ ਚਿਰ ਦੀ ਜਿਹੜੀ ਇਸ ਚੀਜ਼ ਉੱਤੇ ਸਪੈਂਡ ਹੋ ਰਹੀ ਆ, ਕੋਈ ਅਸਰ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ। ਅੱਜ ਸੈਕਰਾਮੈਂਟੋ ਚ ਕੰਜ਼ਿਊਮਰ ਰਿਵਲ ਕਾਲਜ ਜੋ ਹੈਗਾ ਤੇ ਲਾਸ ਰੀਓਸ ਕਮਿਊਨਿਟੀ ਕਾਲਜ ਆ, ਉਹ ਡਿਸਟ੍ਰਿਕਟ ਦੇ ਅੰਡਰ ਆਉਂਦਾ, ਉੱਥੇ ਇੱਕ ਥ੍ਰੈਟ ਕੀਤੀ ਗਈ ਕਿਸੇ ਸਦਾਈ ਵੱਲੋਂ ਵੀ ਜੀ ਇੱਥੇ ਵਾਇਲੈਂਸ ਹੋ ਸਕਦੀ ਹੈ, ਇੱਥੇ ਗੋਲੀ ਚੱਲ ਸਕਦੀ ਹੈਗੀ ਆ। ਜਿਹਨੂੰ ਦੇਖਦੇ ਹੋਏ ਕਮਿਊਨਿਟੀ ਕਾਲਜ ਜੋ ਕੰਜ਼ਿਊਮਰ ਰਿਵਰਸ ਕਾਲਜ ਹੈਗਾ ਆ, ਉਹਨਾਂ ਨੇ ਲੋਕਡਾਊਨ ਕਰ ਦਿੱਤਾ ਤੇ ਸਾਰੇ ਪੇਰੈਂਟਸ ਨੂੰ ਤੇ ਸਟੂਡੈਂਟਸ ਨੂੰ ਕਿਹਾ ਵੀ ਅੰਦਰ ਹੀ ਰਹੋ। ਤੇ 1 ਵਜੇ ਦੇ ਕਰੀਬ ਬਾਅਦ ਦੇ ਵਿੱਚ ਸਾਰਾ ਕੁਝ ਚੈੱਕ ਕਰਕੇ
ਜੋ ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਲੀਅਰ ਕੀਤਾ। ਸੋ ਆਲ ਕਲੀਅਰ 1 ਵਜੇ ਦੇ ਕਰੀਬ ਆਫੀਸ਼ੀਅਲਸ ਵੱਲੋਂ ਦਿੱਤਾ ਗਿਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਥੈਂਕਸਗਿਵਿੰਗ ਵੀਕਐਂਡ ਜਿਹੜਾ ਆ ਉਹ ਆ ਰਿਹਾ ਹੈਗਾ ਆ, ਪਰ ਇਸ ਦੇ ਨਾਲ ਕਹਿੰਦੇ ਥੈਂਕਸਗਿਵਿੰਗ ਟਰੈਵਲ ਵੀ ਹੁੰਦਾ। ਗੈਸ ਪ੍ਰਾਈਸਿਸ ਉੱਦਾਂ ਪਹਿਲੋਂ ਦੇ ਨਾਲੋਂ ਜਿਹੜੀਆਂ ਉਹ ਘਟੀਆਂ ਨੇ, ਪਰ ਕਹਿੰਦੇ ਵੀ ਟ੍ਰੈਫਿਕ ਤੇ ਜਿਹੜੀਆਂ ਏਅਰਪੋਰਟਸ ਆ ਉਸ ਉੱਤੇ ਤੁਹਾਨੂੰ ਜਿਹੜੀ ਭੀੜ ਆ ਉਹ ਨਜ਼ਰ ਆ ਚੁੱਕੀ ਆ। ਕਹਿੰਦੇ ਵੀ ਇਸ ਟਾਈਮ ਲੋਕਾਂ ਦੇ ਮੂਹਰੇ ਸਵਾਲ ਆ ਇਹ ਆ ਵੀ ਹਾਂ ਪਹਿਲੋਂ ਦੇ ਨਾਲੋਂ ਗੈਸ ਪ੍ਰਾਈਸ ਜ਼ਰੂਰ ਘਟੀ ਆ, ਪਰ ਕੀ ਰੋਡ ਟ੍ਰਿਪਸ ਦੇ ਲਈ ਇਨਫ ਚੀਪ ਜਿਹੜੀ ਉਹ ਹੋਈ ਆ ਕਿ ਨਹੀਂ। AAA ਪ੍ਰੋਜੈਕਟ ਕਰ ਰਿਹਾ ਵੀ ਇਸ ਵੀਕਐਂਡ ਦੇ ਉੱਤੇ 54.6 ਮਿਲੀਅਨ ਲੋਕ ਜਿਹੜੇ ਉਹ ਟਰੈਵਲ ਕਰਨਗੇ, ਜਿਹੜੇ 50 ਮੀਲ ਤੋਂ ਵੱਧ ਦਾ ਵਕਫਾ ਜਿਹੜਾ ਉਹ ਕਵਰ ਕੀਤਾ ਜਾਊਗਾ। ਸੋ ਇਸੇ ਤਰੀਕੇ ਦੇ ਨਾਲ ਪਲੇਨ ਜਾਂ ਕਾਰ ਦੇ ਉੱਤੇ ਵੀ ਲੋਕ ਜਿਹੜੇ ਉਹ ਕਰਨਗੇ। ਸੋ ਟ੍ਰੈਫਿਕ ਦੀ ਸਥਿਤੀ ਬਹੁਤ ਜ਼ਿਆਦਾ ਭੈੜੀ, ਆਪਾਂ ਨੂੰ ਪਤਾ ਵੀ ਆਉਂਦੇ ਵੀਰਵਾਰ ਤੋਂ ਪਹਿਲਾਂ ਬਣ ਸਕਦੀ ਆ। ਜਿਨ੍ਹਾਂ ਥਾਵਾਂ ਦੇ ਉੱਤੇ ਜ਼ਿਆਦਾ ਟ੍ਰੈਫਿਕ ਹੋਣ ਵਾਲੀ ਆ, AAA ਵਾਲੇ ਇਹ ਸੁਜੈਸਟ ਕਰ ਰਹੇ ਆ ਵੀ ਸਮੇਂ ਤੋਂ ਪਹਿਲਾਂ ਜਿਹੜਾ ਤੁਹਾਨੂੰ ਨਿਕਲਣ ਦੀ ਜਿਹੜੀ ਜ਼ਰੂਰਤ ਆ, ਈਵਨ ਜਿਨ੍ਹਾਂ ਨੇ ਰੋਜ਼ਮर्रा ਦੇ ਕੰਮਾਂ ਤੇ ਵੀ ਜਿਹੜਾ ਉਹ ਜਾਣਾ ਆ ਉਹ ਵੀ ਧਿਆਨ ਰੱਖਣ। ਹੌਲੀਡੇ ਵੈਦਰ ਪਤਾ ਨਹੀਂ ਕਿੱਦਾਂ ਦਾ ਹੋਊਗਾ, ਖਾਸ ਕਰਕੇ ਜਿਹੜੀਆਂ ਈਸਟਰਨ ਸਟੇਟਸ ਆ ਉੱਥੇ ਬਹੁਤ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਈ ਆ, ਉਹਦੇ ਨਾਲ ਜਿਹੜਾ ਟਰੈਵਲ ਡਿਸਟਰਬ ਆ ਉਹ ਵੀ ਬਹੁਤ ਜ਼ਿਆਦਾ ਹੋਇਆ ਆ। ਸੋ ਇਹ ਸਾਰੇ ਜਣਿਆਂ ਨੂੰ ਇਹੀ ਰਾਈਟ ਨਾਓ ਲਾਸਟ ਮਿੰਟ ਟਿਪਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਆ ਵੀ ਭਾਈ ਬਚਾਅ ਰੱਖੋ। ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਕਿਤੇ ਫਸ ਸਕਦੇ ਆ ਤਾਂ ਫਿਰ ਉਸ ਨੂੰ ਅਵੋਇਡ ਹੀ ਜਿਹੜਾ ਉਹ ਕੀਤਾ ਜਾਵੇ। ਫ੍ਰਿਜ਼ਨੋ ਦੇ ਵਿੱਚ ਇੱਕ ਬੈਂਕ EMPLOYEE ਨੇ 70,000 ਦੇ ਕਰੀਬ ਬੈਂਕ ਦੇ ਹੀ ਕਸਟਮਰਾਂ ਦੇ ਪੈਸੇ ਚੋਰੀ ਕਰਕੇ ਆਪ ਵਰਤ ਲਏ। ਲਡੀਰਾ ਹਰਨਾਂਡੇਸ 23 ਸਾਲਾਂ ਦੀ ਫ੍ਰਿਜ਼ਨੋ ਦੀ, ਉਸ ਨੂੰ ਅਰੈਸਟ ਕੀਤਾ ਗਿਆ। US ਅਟਾਰਨੀ ਫਿਲਿਪ ਏ ਟੈਲਵਰਟ ਨੇ ਅੱਜ ਅਨਾਉਂਸ ਕੀਤਾ ਆ। ਕਹਿੰਦੇ ਵੀ ਅਪ੍ਰੈਲ 2022 ਦੇ ਜੋ ਕੋਰਟ ਡਾਕੂਮੈਂਟ ਸਬਮਿਟ ਕੀਤੇ ਗਏ ਸੀ ਉਹਦੇ ਵਿੱਚ ਉਸਨੇ ਲੋਕਾਂ ਦੇ ਜੋ ਬੈਂਕ ਅਕਾਊਂਟ ਸੀਗੇ, ਕਿਉਂਕਿ ਉਹ ਬੈਂਕ 'ਚ ਉਹਨੇ ਐਜ਼ ਏ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਕੰਮ ਸ਼ੁਰੂ ਕੀਤਾ ਸੀ, ਤੇ ਉਹਨਾਂ ਦੇ ਅਕਾਊਂਟ ਨੰਬਰ ਯੂਜ਼ ਕਰਕੇ ਆਪਣੇ ਘਰ ਦੀ ਪੇਮੈਂਟ, ਹੋਰ ਬਿੱਲ ਵਗੈਰਾ ਦਿੰਦੀ ਰਹੀ। ਉਸ ਤੋਂ ਬਿਨਾਂ ਉਸਨੇ $45,000 ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾ ਕੇ ਤੇ ਆਪ ਉਹ ਪੈਸੇ ਲੈ ਕੇ ਜੌਬ ਛੱਡ ਗਈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਸਿਸਟੈਂਟ US ਅਟਾਰਨੀ ਜੋਸਫ ਵਾਰਟਨ ਜੋ ਆ ਇਸ ਕੇਸ ਨੂੰ ਪ੍ਰੋਸੀਕਿਊਟ ਕਰ ਰਹੇ ਆ। ਕਹਿੰਦੇ ਵੀ ਜੇ ਉਹ ਹਰਨਾਂਡੇਸ ਨੂੰ ਕਨਵਿਕਟ ਕੀਤਾ ਗਿਆ ਤੇ ਉਸ ਨੂੰ 10 ਸਾਲਾਂ ਦੀ ਸਜ਼ਾ ਤੇ $2.5 ਲੱਖ ਦਾ ਜੋ ਫਾਈਨ ਆ ਉਹ ਹੋਊਗਾ। ਫੈਡਰਲ ਸਰਕਾਰ ਦੇ ਦੁਆਰਾ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਦੁਆਰਾ ਕੈਲੀਫੋਰਨੀਆ ਦੇ ਅਖੀਰਲੇ ਜਿਹੜੇ ਨਿਊਕਲੀਅਰ ਪਲਾਂਟ ਆ ਉਸ ਨੂੰ ਚਾਲੂ ਰੱਖਣ ਦੇ ਲਈ $1 ਬਿਲੀਅਨ ਜਿਹੜਾ ਉਹ ਆਫਰ ਕੀਤਾ ਗਿਆ ਹੈਗਾ ਆ। ਸੋ ਅੱਜ ਇਹਨਾਂ ਨੇ ਅਨਾਉਂਸ ਜਿਹੜਾ ਕੀਤਾ, ਪ੍ਰੀਲਿਮਿਨਰੀ ਅਨਾਉਂਸਮੈਂਟ ਆ, ਮੁੱਢਲੇ ਤੌਰ ਦੇ ਉੱਤੇ $1.1 ਬਿਲੀਅਨ ਦੀ ਰਾਸ਼ੀ ਜਿਹੜੀ ਆ ਉਹ ਐਲਾਨੀ ਹੈਗੀ। ਬੀਤੇ ਸਮੇਂ ਦੇ ਵਿੱਚ ਇੱਥੇ ਦੇ ਜਿਹੜੇ ਕੈਲੀਫੋਰਨੀਆ ਦੇ એનર્ਜੀ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਨੂੰ ਚਾਲੂ ਰੱਖਾਂਗੇ, ਅਦਰਵਾਈਜ਼ PG&E ਦੇ ਦੁਆਰਾ ਇਸ ਨੂੰ ਬੰਦ ਕੀਤਾ ਜਾਣਾ ਸੀ। ਡਿਆਬਲੋ ਕੈਨੀਅਨ ਪਾਵਰ ਪਲਾਂਟ ਜਿਹੜਾ ਸੈਂਟਰਲ ਕੋਸਟ ਦੇ ਵਿੱਚ ਹੈਗਾ ਆ, ਸੋ ਇਹ 2025 ਤੱਕ ਉਹਦਾ ਬੰਦ ਹੋਣਾ ਸੀਗਾ, ਪਰ ਹੁਣ ਨਵੀਂ ਮਿਲੀ ਇਸ ਫੰਡਿੰਗ ਦੇ ਨਾਲ ਇਸ ਨੂੰ ਹਾਲ ਦੀ ਘੜੀ ਚੱਲਦਾ ਰੱਖਿਆ ਗਿਆ ਆ, ਇਸ ਨੂੰ ਬਚਾਇਆ ਗਿਆ ਆ। ਪਲੈਨਟ ਵਾਰਮਿੰਗ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਰੋਕਣ ਦੇ ਤਹਿਤ ਹੀ ਇਹ ਚੀਜ਼ ਜਿਹੜੀ ਉਹ ਕੀਤੀ ਗਈ ਹੈਗੀ ਆ। ਇਸ ਟਾਈਮ ਕੈਲੀਫੋਰਨੀਆ ਦੇ એનર્ਜੀ ਸੋਰਸਿਸ ਦੇ ਵਿੱਚ ਜਿਹੜਾ ਦੱਸਿਆ ਜਾਵੇ, ਰੀਨਿਊਏਬਲ 47%, ਨੈਚੁਰਲ ਗੈਸ ਦੇ ਨਾਲ 42%, ਨਿਊਕਲੀਅਰ 6% ਤੇ ਜਿਹੜੇ ਲਾਰਜ ਹਾਈਡਰੋ ਆ ਉਹ 3% એનર્ਜੀ ਜਿਹੜੀ ਪ੍ਰੋਡਿਊਸ ਆ ਉਹ ਕਰ ਰਹੇ ਹੈਗੇ ਆ। ਸੋ ਨਿਊਕਲੀਅਰ ਦੀ ਸ਼ਮਤਾ ਨੂੰ ਵਧਾਉਣ ਨੂੰ ਲੈ ਕੇ ਬੜੇ ਚਿਰ ਤੋਂ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਹਾਲ ਦੀ ਘੜੀ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਇਹਨਾਂ ਨੇ ਹਰਜੋਤ ਸਿੰਘ ਜੀ ਮਨ ਤਾਂ ਬਣਾਇਆ ਆ ਵੀ ਜਿਹੜੀਆਂ ਫੋਸਿਲ ਫਿਊਲਸ ਆ ਉਸ ਨੂੰ ਘੱਟ ਬਰਨ ਕਰਨਾ, ਗੱਡੀਆਂ ਨੂੰ ਲੈ ਕੇ ਵੀ ਉਹ ਕੀਤਾ ਆ, ਪਰ ਇਲੈਕਟ੍ਰਿਸਿਟੀ ਪ੍ਰੋਡਿਊਸ ਕਿੱਦਾਂ ਹੋਊਗੀ, ਉਨੀ ਜ਼ਿਆਦਾ ਬਿਜਲੀ ਕਿੱਦਾਂ ਉਤਪਾਦਨ ਹੋਣਾ ਆ, ਉਸ ਨੂੰ ਲੈ ਕੇ ਵੱਡੀ ਜਿਹੜੀ ਇਸ ਟਾਈਮ ਸਵਾਲ ਨੇ। ਪਰ ਹੁਣ ਡਿਆਬਲੋ ਪਾਵਰ ਪਲਾਂਟ, ਨਿਊਕਲੀਅਰ ਪਾਵਰ ਪਲਾਂਟ ਨੂੰ ਚਾਲੂ ਰੱਖਣ ਦੇ ਲਈ ਕੇਂਦਰ ਦੇ ਕੋਲੋਂ $1.1 ਬਿਲੀਅਨ ਮਿਲ ਸਕਦਾ ਹੈ। ਅੱਜ ਫ੍ਰਿਜ਼ਨੋ ਦੇ ਵਿੱਚ ਫ੍ਰਿਜ਼ਨੋ ਇਰਾਨੀਅਨ ਅਮਰੀਕਨਸ ਨੇ ਇਰਾਨ ਦੀ ਸਰਕਾਰ ਦੇ ਅਗੇਂਸਟ ਕਾਫੀ ਵੱਡਾ ਪ੍ਰੋਟੈਸਟ ਕੀਤਾ। 200 ਤੋਂ ਵੱਧ ਇਰਾਨੀਅਨ ਅਮਰੀਕਨਸ ਕਲੋਵਿਸ, ਵਾਈਸੈਲੀਆ, ਫ੍ਰਿਜ਼ਨੋ ਇਕੱਠੇ ਹੋ ਕੇ ਉਹਨਾਂ ਨੇ ਡੈਮੋਕ੍ਰੇਸੀ ਫॉर ਇਰਾਨ, ਡਾਊਨ ਵਿਦ ਇਸਲਾਮਿਕ ਰਜੀਮ, ਵੂਮਨ ਲਾਈਫ ਫਰੀडम ਉਹਦੇ ਹੱਕ ਦੇ ਵਿੱਚ ਨਾਰੇ ਮਾਰੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਰਾਨ ਦੇ ਵਿੱਚ ਰਿਵੋਲਟ ਚੱਲ ਰਿਹਾ ਹੈ। ਉੱਥੇ ਇੱਕ 22 ਸਾਲਾਂ ਦੀ ਕੁਰਦਿਸ਼ ਮੂਲ ਦੀ ਜੋ ਮਾਸ਼ਾ ਅਮੀਨੀ ਬੱਚੀ ਸੀ, ਜਿਸਨੇ ਹਿਜਬ ਨਹੀਂ ਪਾਇਆ ਸੀ
ਤੇ ਉਸ ਨੂੰ ਪੁਲਿਸ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲਣੇ ਸ਼ੁਰੂ ਹੋਏ ਸੀ। ਇਰਾਨੀਅਨ ਗਵਰਨਮੈਂਟ ਨੇ ਇੱਕ ਪ੍ਰੋਟੈਸਟਰ ਜੋ ਡਾਕਟਰ ਮਹਿਦੀ ਗਾਜ਼ਰ ਆ, ਉਹਨਾਂ ਨੇ ਕਿਹਾ ਵੀ ਇਰਾਨੀਅਨ ਗਵਰਨਮੈਂਟ ਨੇ ਹੁਣ ਤੱਕ 600 ਤੋਂ ਵੱਧ ਅਡਲਟ ਤੇ 40 ਬੱਚੇ ਮਾਰ ਦਿੱਤੇ ਹੈਗੇ ਤੇ 15,000 ਲੋਕਾਂ ਨੂੰ ਅਰੈਸਟ ਕੀਤਾ ਹੋਇਆ ਆ। ਰੀਸੈਂਟ ਵਿਕਟਮ ਇੱਕ 10 ਸਾਲਾਂ ਦਾ ਬੱਚਾ, ਕੀਅਨ ਨਾਮ ਦਾ ਬੱਚਾ, ਜੋ ਸਾਊਥ ਵੈਸਟ ਆਫ ਇਰਾਨ ਤੋਂ ਹੈਗਾ ਆ। ਸ਼ਨੀਚਰਵਾਰ ਨੂੰ ਇਹ ਜੋ ਪ੍ਰੋਟੈਸਟ ਕੀਤਾ ਗਿਆ ਸੀ ਸੋਲੀਡੈਰਿਟੀ, ਜੋ ਉਹ ਲੋਕਾਂ ਵੱਲੋਂ ਕਾਲ ਕੀਤੀ ਗਈ ਸੀ। ਤੁਹਾਨੂੰ ਯਾਦ ਹੋਊਗਾ ਵੀ ਤਹਿਰਾਨ, ਇਰਾਨ ਵਾਲਿਆਂ ਨੇ ਜੀ ਯੂਕਰੇਨ ਦੀ ਇੱਕ ਇੰਟਰਨੈਸ਼ਨਲ 에ਅਰਲਾਈਨ ਜੈਟ ਨੂੰ ਜਿਹੜਾ ਸਿੱਟ ਦਿੱਤਾ ਸੀ, ਜਿਹਦੇ ਵਿੱਚ 176 ਲੋਕਾਂ ਦੀ ਮੌਤ ਹੋ ਗਈ ਸੀ। ਸੋ ਬਲੱਡੀ ਨਵੰਬਰ 2019 ਨੂੰ ਵੀ ਇੱਕ ਜਿਹੜਾ ਆ ਇਸ ਮਹੀਨੇ ਨੂੰ ਗਿਣਿਆ ਜਾਂਦਾ, ਜਿਸ ਟਾਈਮ ਉਹਨਾਂ ਨੇ 15,000 ਦੇ ਕਰੀਬ ਇਰਾਨੀਅਨਸ ਨੂੰ, ਜਦੋਂ ਇਕਨੋਮਿਕ ਪ੍ਰੋਟੈਸਟ ਹੋਏ ਸੀ, ਮਾਰ ਦਿੱਤਾ ਸੀ। ਸੋ ਬਹੁਤ ਜ਼ਾਲਮ ਸਰਕਾਰ ਇਸ ਵੇਲੇ ਦੀ ਜਿਹੜੀ ਇਰਾਨ ਆ, ਉਹ ਆਪਣੇ ਹੀ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਆ। ਉਹਦੇ ਅਗੇਂਸਟ ਅਮਰੀਕਾ ਵਿੱਚ ਰਹਿੰਦੇ ਇਰਾਨੀਆਂ ਨੇ ਪ੍ਰੋਟੈਸਟ ਕਰ ਰਹੇ ਆ, ਉਹਨਾਂ ਦੇ ਹੱਕ ਦੇ ਵਿੱਚ ਕੀਤਾ। ਜੀ ਟੋਰੈਂਸ ਕੈਲੀਫੋਰਨੀਆ ਤੋਂ ਅਗਲੀ ਖਬਰ ਆ ਰਹੀ ਆ। ਉੱਥੋਂ ਦੀ ਪੁਲਿਸ ਡਿਪਾਰਟਮੈਂਟ ਨੇ ਅੱਜ ਇੱਕ ਵੀਡੀਓ ਜਿਹੜੀ ਰਿਲੀਜ਼ ਕੀਤੀ ਹੈ 4 ਚੋਰਾਂ ਦੀ। ਇਹ ਕੈਟਾਲਿਟਿਕ ਕਨਵਰਟਰ ਚੋਰੀ ਕਰਨ ਆਏ ਸੀਗੇ, ਪਰ ਕਹਿੰਦੇ ਕਮਾਲ ਦੀ ਗੱਲ ਸੀ, ਆਏ ਜਿਹੜੀ 2.5 ਲੱਖ ਦੀ ਗੱਡੀ 'ਚ ਲੈਂਬਰਗਿਨੀ ਯੂਰਸ ਨਾਂ ਦੀ ਜਿਹੜੀ SUV ਦੇ ਵਿੱਚ, ਕਹਿੰਦੇ ਤਕਰੀਬਨ 4 ਵਜੇ ਇਹ ਸਵੇਰੇ ਆਏ। 4 ਜਣੇ ਉਤਰੇ, ਇੱਕ ਵਾਈਟ ਵੈਨ ਦੀ ਜਿਹੜੀ ਇਹ ਕੈਟਾਲਿਟਿਕ ਕਨਵਰਟਰ ਆ ਚੋਰੀ ਕਰਕੇ, ਜਿਹੜੀ ਪਾਰਕਡ ਵੈਨ ਦੀ ਸੀ, ਉਹ ਕਰਕੇ ਜਿਹੜੇ ਉਹ ਲੈ ਗਏ ਆ। ਸੋ ਇਹ ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਪੂਰੇ ਮੁਲਕ ਭਰ ਦੇ ਵਿੱਚ ਇੱਕ ਸਰਦਰਦੀ ਜਿਹੜੀਆਂ ਆਮ ਲੋਕਾਂ ਦੇ ਲਈ ਬਣੀਆਂ ਹੈਗੀਆਂ। ਸੋ ਇਹ ਹਰਜੋਤ ਸਿੰਘ ਜੀ, ਇਸ ਟਾਈਮ ਕੈਟਾਲਿਟਿਕ ਕਨਵਰਟਰ ਕਈ ਥਾਵਾਂ ਦੇ ਉੱਤੇ ਬੜਾ ਮਹਿੰਗਾ ਜਿਹੜਾ ਉਹ ਵਿਕ ਰਿਹਾ ਆ। ਇਸ ਦੇ ਵਿੱਚ ਇੱਕ ਬਹੁਤ ਹੀ ਮਹਿੰਗਾ ਖਣਜ ਰੋਡੀਅਮ ਪਾਇਆ ਜਾਂਦਾ ਆ, ਜਿਹੜਾ ਕਿ $6,000 ਪਰ ਆਉਂਸ ਦੇ ਜਿਹੜੀ ਕੀਮਤ ਦੇ ਉੱਤੇ ਵਿਕਦਾ ਹੈ। ਕਹਿੰਦੇ ਵੀ ਬਹੁਤੇ ਲੋਕ ਇਸ ਦੇ ਵਿੱਚੋਂ ਇਹ ਕੱਢ ਕੇ ਵੇਚਣ ਦੀ ਕੋਸ਼ਿਸ਼ ਕਰਦੇ ਆ, ਜਾਂ ਇਸ ਨੂੰ ਦੁਬਾਰਾ ਜਿਹੜਾ ਆ ਉਹ ਵੇਚਿਆ ਜਾਂਦਾ ਹੈ ਐਜ਼ ਕੈਟਾਲਿਟਿਕ ਕਨਵਰਟਰ। ਸੋ ਹੁਣ ਜਿਹੜੀਆਂ ਗੱਡੀਆਂ ਬਣ ਰਹੀਆਂ ਆ ਨਵੀਆਂ, ਉਹ ਮੈਨੂਫੈਕਚਰਰਸ ਦੇ ਲਈ ਵੀ ਇੱਕ ਵੱਡੀ ਚੁਣੌਤੀ ਆ ਵੀ ਭਾਈ ਇਹ ਚੋਰੀਆਂ ਨੂੰ ਕਿੱਦਾਂ ਜਿਹੜਾ ਹੋਰ ਰੋਕਿਆ ਜਿਹੜਾ ਹੋ ਜਾ ਸਕਦਾ ਹੈ। ਪੁਲਿਸ ਦੇ ਹੱਥ ਇੱਕ ਹਿਸਾਬ ਦੇ ਨਾਲ ਖੜੇ ਨੇ, ਕਿਉਂਕਿ ਇਹਨਾਂ ਦੇ ਕੋਲ ਪਾਵਰ ਟੂਲਸ ਨੇ। ਕੁਛ ਹੀ ਸਕਿੰਟਾਂ ਦੇ ਵਿੱਚ ਇਹ ਚੋਰੀ ਕਰਕੇ ਕੈਟਾਲਿਟਿਕ ਕਨਵਰਟਰਸ ਦੀ ਜਿਹੜੀ ਉੱਥੋਂ ਦੌੜ ਜਾਂਦੇ ਨੇ। ਤਾਂ ਹੈਰਾਨੀ ਇਸ ਲਈ ਜਿਹੜੀ ਸਭ ਤੋਂ ਵੱਧ ਹੋ ਰਹੀ ਹੈ ਵੀ 2.5 ਲੱਖ ਦੀ ਗੱਡੀ ਦੇ ਵਿੱਚ ਇੱਕ ਕੈਟਾਲਿਟਿਕ ਕਨਵਰਟਰ ਚੋਰੀ ਕਰਨ ਦੇ ਲਈ ਆਏ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਡਰੱਗ ਬਸਟ ਹੋਇਆ ਆ ਪਿਛਲੇ ਵੀਕਐਂਡ ਦੇ ਦੌਰਾਨ। ਕਹਿੰਦੇ ਵੀ ਹੰਡਰਡਸ ਆਫ ਪਾਉਂਡ ਆਫ ਇਲੀਗਲ ਡਰੱਗ ਸੀਜ਼ ਕੀਤੀ ਗਈ ਆ ਸੈਂਟਰ ਵੈਲੀ ਦੇ ਵਿੱਚ। ਫਾਇਰ ਆਰਮਸ ਵੀ ਪੁਲਿਸ ਨੇ ਫੜੇ ਹੈਗੇ ਆ। 1.5 ਲੱਖ ਤੋਂ ਵੱਧ ਕੈਸ਼ ਵੀ ਫੜਿਆ। ਕਾਫੀ ਕੈਲੀਫੋਰਨੀਆ ਦੀਆਂ ਜੋ ਕਾਉਂਟੀਜ਼ ਆ, ਉਹਨਾਂ ਦੇ ਵਿੱਚ ਇਹ ਅਰੈਸਟ ਹੋਇਆ। ਮੋਡੈਸਟੋ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਇਹ ਸਾਰੇ ਆਪਰੇਸ਼ਨ ਦੇ ਵਿੱਚ ਸਟੈਨਿਸਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ, FBI, ਮਰਸਡ ਏਰੀਆ ਗੈਂਗ ਤੇ ਨਾਰਕੋਟਿਕਸ ਐਨਫੋਰਸਮੈਂਟ ਟੀਮ, DEA, ਇਹ ਸਾਰੇ ਕੁਝ ਕਈ ਮਹੀਨੇ ਇਨਵੈਸਟੀਗੇਸ਼ਨ 'ਚ ਲੱਗੇ ਹੋਏ ਸੀ। 6 ਸਰਚ ਬਰੰਟ ਸਟੈਨਿਸਲਸ, ਟੋਲੀਮਨ ਤੇ ਸਨਮਾਈਕੀਨ ਕਾਉਂਟੀ ਦੇ ਵਿੱਚ ਕੀਤੇ ਗਏ, ਜਿੱਥੋਂ 450 ਪਾਉਂਡ ਮੈਥ, 160 ਗੈਲਨ ਲਿਕਵਿਡ ਮੈਥ, 11.5 ਪਾਉਂਡ ਕੋਕੇਨ, 23 ਪਾਉਂਡ ਹੀਰੋਇਨ, 300 ਫੈਂਟਲਿਨ ਪਿਲਸ, 26 ਪਾਉਂਡ ਮਰਵਾਨਾ, $1,55,000 ਕੈਸ਼ ਤੇ 9 ਫਾਇਰ ਆਰਮਸ ਆ ਉਹ ਫੜੇ ਗਏ ਹੈਗੇ। ਜੀ ਜਿਹੜੇ ਫ੍ਰੈਸਨੋ ਦੀ ਸਿਟੀ ਕਾਉਂਸਲ ਦੇ ਵਿੱਚ ਐਸਮਰਲਡਾ ਸੋਰੀਆ, ਉਹਨਾਂ ਨੇ 27ਵੀਂ ਜਿਹੜੀ ਸਟੇਟ ਅਸੈਂਬਲੀ ਡਿਸਟ੍ਰਿਕਟ ਆ ਉਸ ਦੀ ਆਪਣੀ ਸੀਟ ਜਿਹੜੀ ਉਹ ਜਿੱਤ ਲਈ ਆ। ਉਹਨਾਂ ਦੇ ਜਿਹੜੇ ਓਪੋਨੈਂਟ ਰਿਪਬਲਿਕਨ ਕੈਂਡੀਡੇਟ ਮਾਰਕ ਪੈਜ਼ਨ, ਇਹ ਸਾਬਕਾ ਸ਼ੈਰਿਫ ਵੀ ਰਹੇ ਆ ਮਰਸੈਂਟ ਕਾਉਂਟੀ ਦੇ, ਉਹਨਾਂ ਨੇ ਆਪਣੀ ਹਾਰ ਨੂੰ ਅੱਜ ਕਬੂਲਿਆ ਆ ਤੇ ਉਹਨਾਂ ਨੇ ਆਪਣੀ ਰੇਸ ਜਿਹੜੀ ਇਸ ਦੇ ਵਿੱਚ ਕੰਸੀਡ ਕਰ ਦਿੱਤੀ ਹੈਗੀ ਆ। ਸੋ ਇਹ ਕਹਿੰਦੇ ਵੀ ਜਿਹੜੇ ਇਲੈਕਟਿਡ ਮੈਂਬਰ ਨੇ ਫ੍ਰੈਸਨੋ ਸਿਟੀ ਕਾਉਂਸਲ ਦੇ, ਤੇ ਹੁਣ ਆਪਣੀ ਸਟੇਟ ਅਸੈਂਬਲੀ ਦੀ ਜਰਨੀ ਜਿਹੜੀ ਆ ਉਹ ਸ਼ੁਰੂ ਕਰਨਗੇ ਆਉਂਦੀ ਜਨਵਰੀ ਤੋਂ। ਤੇ ਸਮਾਂ ਵੀ ਬੇਕਰਸਫੀਲਡ ਦੇ ਵਿੱਚ ਇੱਕ 14 ਸਾਲਾਂ ਦੀ ਬੱਚੀ ਜਾਸਮੀਨ ਮੋਰਾਲਸ, ਉਹ 18 ਨਵੰਬਰ ਨੂੰ ਗਵਾਚ ਗਈ ਸੀ ਤੇ ਆਕਸੀਡੈਂਟਲ ਸਟਰੀਟ ਦੇ ਉੱਤੇ। ਤੇ ਹੁਣ ਲੱਕਲੀ ਜਿਹੜਾ ਆ ਬੇਕਰਫੀਲਡ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਉਸ ਨੂੰ ਜਿਹੜਾ ਲੱਭ ਲਿਆ ਗਿਆ ਹੈਗਾ ਆ ਤੇ ਉਸ ਨੂੰ ਆਪਣੇ ਪੇਰੈਂਟਸ ਦੇ ਕੋਲ ਪਹੁੰਚਾ ਦਿੱਤਾ ਗਿਆ। ਹਿਸਪੈਨਿਕ ਮੂਲ ਦੀ ਇਹ ਬੱਚੀ 14 ਸਾਲਾਂ ਦੀ ਸੀ, 4 ਫੁੱਟ
4 ਇੰਚ ਲੰਮੀ, ਜਿਸ ਦਾ 90 ਪਾਉਂਡ ਦੇ ਕਰੀਬ ਭਾਰ ਸੀਗਾ, ਤੇ ਸਾਰੀ ਕੈਲੀਫੋਰਨੀਆ 'ਚ ਅਲਰਟ ਕੀਤੇ ਗਏ ਸੀ ਜਾਰੀ, ਤੇ ਉਸ ਨੂੰ ਜਿਹੜਾ ਆ ਲੱਭ ਲਿਆ ਗਿਆ ਹੈਗਾ, ਤੇ ਉਹ ਹੁਣ ਪੇਰੈਂਟਸ ਦੇ ਕੋਲ ਪਹੁੰਚ ਗਈ ਹੈ। ਜੀ, ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਸਟਾਕਸ ਦੇ ਮਾਰਕੀਟ ਤੇ ਜੇ ਹਾਲ ਦੱਸਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ 45 ਪੁਆਇੰਟ ਹੇਠਾਂ ਆਉਣ ਤੋਂ ਬਾਅਦ 33,700 ਦੇ ਉੱਤੇ ਬੰਦ ਹੋਇਆ। S&P 15 ਪੁਆਇੰਟ ਘਟ ਕੇ 3950 ਤੇ ਨੈਸਡੈਕ 122 ਪੁਆਇੰਟ ਘਟ ਕੇ 11,024 ਤੇ ਬੰਦ ਹੋਇਆ। ਸੋਨੇ ਦਾ ਭਾਅ 1743 ਪਰ ਆਉਂਸ ਤੇ ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਹੈ। 10-year yield 3.82%, ਕ੍ਰਿਪਟੋ ਕਰੰਸੀ 15,786 ਤੇ ਇਥੀਰੀਅਮ 1100 US$ ਦੇ ਬਰਾਬਰ ਚੱਲ ਰਿਹਾ। ਜੀ ਬਿਲਕੁਲ, ਕਈ ਕੰਪਨੀਆਂ ਨੂੰ ਦੀ ਸਟਾਕ ਜਿਹੜੇ ਆ ਬੜੇ ਝਟਕਾ ਲੱਗ ਰਿਹਾ। ਟੈਸਲਾ ਦਾ ਸਟਾਕ 1 ਸਾਲ ਦੇ ਵਿੱਚ ਹੀ 400 ਤੋਂ ਘਟ ਕੇ ਜਿਹੜਾ ਹੈ $167 ਦੇ ਕਰੀਬ ਪਹੁੰਚ ਗਿਆ। ਸੋ ਕਾਫੀ ਝਟਕਾ ਜਿਹੜਾ ਲੱਗ ਰਿਹਾ ਸਟਾਕਸ ਨੂੰ, ਇਦਾਂ ਦੀਆਂ ਕੰਪਨੀਆਂ ਨੂੰ। ਤੇ $1 ਦੀ ਕੀਮਤ ਇੰਡੀਆ ਦੇ 81 ਰੁਪਏ ਤੇ 73 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 33 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।